ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ ਇਸ ਵਿਚਾਰ ਦੇ ਵਿੱਚ ਆ ਵੀ ਜਿਹੜਾ ਖਾਰਗ ਆਈਲੈਂਡ ਆ ਈਰਾਨ ਦਾ, ਜਿੱਥੇ ਕਿ ਉਹਨਾਂ ਦਾ ਤੇਲ ਦਾ ਸਾਰਾ ਇਨਫਰਾਸਟ੍ਰਕਚਰ ਮੌਜੂਦ ਆ, ਵੀ ਉਸ ਨੂੰ ਗਰਾਊਂਡ ਟਰੂਪਸ ਦੇ ਨਾਲ ਜਾਂ ਫੋਰਸ ਦੇ ਨਾਲ ਟੇਕ ਓਵਰ ਕਰ ਲਈਏ। ਸੋ ਕਹਿੰਦੇ ਵੀ ਇਸ ਟਾਈਮ ਉਸ ਦੇ ਉੱਤੇ ਚਰਚਾ ਜਿਹੜੀ ਆ ਉਹ ਚੱਲ ਰਹੀ ਆ ਤੇ ਸੋਚ ਵਿਚਾਰ ਜਿਹੜੇ ਉਹ ਚੱਲ ਰਹੇ ਆ। ਸੋ ਜਿਹੜਾ ਈਰਾਨ ਦਾ ਚੋਕ ਹੋਲਡ ਆ ਸ਼ਿਪਿੰਗ ਦੇ ਉੱਤੇ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ, ਉਹ ਜਿਸ ਦੇ ਕਰਕੇ ਇਸ ਟਾਈਮ ਐਨਰਜੀ ਪ੍ਰਾਈਸਿਸ ਦੁਨੀਆ ਭਰ ਦੇ ਵਿੱਚ ਹਰ ਪਾਸੇ ਵੱਧ ਰਹੀਆਂ ਆ। ਖਾਰਗ ਆਈਲੈਂਡ ਦੇ ਉੱਤੇ ਜੇ ਆਪਰੇਸ਼ਨ ਕਰਦੇ ਆ, 15 ਮੀਲ ਦੂਰ ਆ ਜਿਹੜੇ ਈਰਾਨ ਦੀ ਮੇਨਲੈਂਡ ਤੋਂ ਇਹ ਜਿਹੜਾ ਟਾਪੂ ਆ ਜਿੱਥੇ ਈਰਾਨ ਦੇ ਕਰੂਡ ਆਇਲ ਐਕਸਪੋਰਟਸ ਜਾਂਦੇ ਆ। ਬੀਤੇ ਦਿਨਾਂ ਦੇ ਵਿੱਚ ਖਾਰਗ ਆਈਲੈਂਡ ਦੇ ਉੱਤੇ ਇਹਨਾਂ ਨੇ ਕਈ ਜਿਹੜੀਆਂ 에ਅਰ ਸਟ੍ਰਾਈਕਸ ਆ ਉਹ ਕੀਤੀਆਂ ਸੀ, ਜਿੱਥੇ ਟਰੰਪ ਹੁਣੀ ਦਾਅਵਾ ਕਰ ਰਹੇ ਸੀ ਵੀ ਮਿਲਟਰੀ ਇੰਸਟਾਲੇਸ਼ਨਸ ਉੱਥੇ ਦੀਆਂ ਈਰਾਨ ਦੀਆਂ ਉਹਨਾਂ ਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਆ। ਪਰ ਇਹਨਾਂ ਨੂੰ ਖਾਰਗ ਆਈਲੈਂਡ ਦੇ ਉੱਤੇ ਕਬਜ਼ਾ ਕਰਨਾ ਇੰਨਾ ਸੁਖਾਲਾ ਨਹੀਂ ਹੋਊਗਾ। ਮਰੀਨਸ ਨੂੰ ਜਿਹੜਾ ਉੱਥੇ ਘੱਲਣ ਦੀ ਜਿਹੜੀ ਇਸ ਟਾਈਮ ਚਰਚਾ ਚੱਲ ਰਹੀ ਆ, ਆਲਰੇਡੀ ਉਹਨਾਂ ਨੂੰ ਡਿਪਲੋਏ ਕਰਨ ਦੀਆਂ ਚਰਚਾਵਾਂ ਜਿਹੜੀਆਂ ਉਹ ਅੱਗੇ ਕਾਫੀ ਜ਼ਿਆਦਾ ਆ ਰਹੀਆਂ ਆ। ਕਾਫੀ ਔਖਾ ਹੋਊਗਾ ਈਰਾਨ ਦੇ ਕੋਲੋਂ ਇਸ ਦਾ ਕਬਜ਼ਾ ਵੀ ਜਿਹੜਾ ਉਹ ਲੈਣਾ। ਇਹ ਨਹੀਂ ਆ ਵੀ ਇਹ ਲੈ ਨਹੀਂ ਸਕਦੇ, ਲੈਣਾ ਇੱਕ ਵਾਰੀ ਕਬਜ਼ਾ ਲੈਣਾ ਤਾਂ ਮੇ ਬੀ ਉਹ ਬਣ ਜਾਵੇ, ਪਰ ਉਸਨੂੰ ਮੇਨਟੇਨ ਕਰਨਾ ਇਹ ਜਿਹੜਾ ਇਸ ਟਾਈਮ ਔਖਾ ਆ। 3 ਵੱਖੋ ਵੱਖਰੇ ਮਰੀਨ ਦੇ ਜਿਹੜੇ ਯੂਨਿਟ ਆ ਉਸ ਇਲਾਕੇ ਦੇ ਵਿੱਚ ਆਲਰੇਡੀ ਜਿਹੜੇ ਉਹ ਘੱਲੇ ਜਾ ਚੁੱਕੇ ਆ। ਸੋ ਜੇ ਆਪਰੇਸ਼ਨ ਅਪਰੂਵ ਹੁੰਦਾ ਆ ਤੇ ਉੱਥੇ ਹੋਰ ਜ਼ਿਆਦਾ ਟਰੂਪਸ ਦੀ ਰਿਕੁਆਇਰਮੈਂਟ ਹੋਊਗੀ। ਸੋ ਇਸ ਲੜਾਈ ਦੇ ਵਿੱਚ ਜੋ ਇਜ਼ਰਾਈਲ ਦੇ ਲਈ ਅਮਰੀਕਾ ਲੜ ਰਿਹਾ ਆ, ਅਮਰੀਕਾ ਦੇ ਫੌਜੀ ਜਿਹੜੇ ਆ ਉਹ ਹੁਣ ਮਰਨਗੇ। ਆਲਰੇਡੀ ਕਈ ਜਿਹੜੇ ਉਹ ਮਰ ਚੁੱਕੇ ਆ ਤੇ ਲੱਗਦਾ ਵੀ ਇਹ ਆંકੜਾ ਜਿਹੜਾ ਹੋਰ ਜ਼ਿਆਦਾ ਵੱਡਾ ਜਿਹੜਾ ਉਹ ਵੱਧ ਸਕਦਾ ਆ। ਦੇਖੋ ਉਹਨਾਂ ਦਾ ਗਵਾਂਢੀ ਮੁਲਕ ਇਰਾਕ ਦੇ ਨਾਲ ਵੀ ਇਹਨਾਂ ਦੀ ਕਿੰਨੇ ਸਾਲ ਹਰਜੋਤ ਸਿੰਘ ਜੀ ਲੜਾਈ ਜਿਹੜੀ ਉਹ ਲੱਗੀ ਰਹੀ। ਉਦੋਂ ਵੀ ਅਮਰੀਕਾ ਦੇ ਕਹੇ ਹੀ ਜਾਂ ਵੈਸਟ ਦੇ ਕਹੇ ਕਹਿ ਲਓ ਵੀ ਇਰਾਕ ਵਾਲਿਆਂ ਨੇ ਈਰਾਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਸੀਗਾ, ਪਰ 10 ਸਾਲ ਚੱਲੀ ਲੜਾਈ ਤੋਂ ਬਾਅਦ ਚ ਵੀ ਉਹ ਈਰਾਨ ਤੋਂ ਕਬਜ਼ਾ ਜਿਹੜਾ ਉਹ ਨਹੀਂ ਲੈ ਸਕੇ ਸੀਗੇ। ਸੋ ਇਹ ਹੁਣ ਕਾਫੀ ਕਹਿ ਲਓ ਵੀ ਕਸੂਤੀ ਸਥਿਤੀ ਦੇ ਵਿੱਚ ਫਸਦੇ ਜਿਹੜੇ ਉਹ ਜਾ ਰਹੇ ਆ। ਕਈ ਵਾਰੀ ਕਹਿੰਦੇ ਆ ਵੀ ਡਿਗਿੰਗ ਦੀ ਓਨ ਹੋਲ, ਵੀ ਰੈਬਿਟ ਹੋਲ ਦੇ ਵਿੱਚ ਬੰਦਾ ਜਦੋਂ ਫਸ ਜਾਂਦਾ ਤੇ ਗਾਂ ਦੇ ਗਾਂ ਆਪ ਹੋਰ ਫਸਦਾ ਜਿਹੜਾ ਉਹ ਜਾ ਰਿਹਾ ਆ। ਅਮਰੀਕਾ ਕਿਤੇ ਇਹ ਹੁਣ ਲਗਾਤਾਰ ਇਸ ਦਲਦਲ ਦੇ ਵਿੱਚ ਫਸ ਤੇ ਨਹੀਂ ਰਿਹਾ, ਜਿਸ ਦੇ ਵਿੱਚ ਇਜ਼ਰਾਈਲ ਨੇ ਅਮਰੀਕਾ ਨੂੰ ਧੱਕੇ ਦੇ ਨਾਲ ਹੁਣ ਇੱਕ ਹਿਸਾਬ ਦੇ ਨਾਲ ਲੈ ਕੇ ਜਿਹੜੇ ਹੋ ਗਏ ਆ। ਹਰਜੋਤ ਸਿੰਘ ਜੀ ਥੋੜੀ ਜੀ ਇੱਕ ਚੀਜ਼ ਜਿਹੜੀ ਦੱਸਦੇ ਜਾਈਏ ਵੀ ਪਹਿਲੋਂ ਟਰੰਪ ਹੁਣਾਂ ਦੇ ਮੂੰਹੋਂ ਤੁਸੀਂ ਇੱਕੋ ਚੀਜ਼ ਸੁਣੀ ਆ ਵੀ ਈਰਾਨ ਦੇ ਕੋਲ ਨਿਊਕਲੀਅਰ ਵੈਪਨ ਨਹੀਂ ਹੋ ਸਕਦਾ, ਪਰ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਇਸ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ, ਹਮਲੇ ਤੋਂ ਪਹਿਲਾਂ ਜਿਹੜੇ ਇਜ਼ਰਾਈਲ ਤੇ ਉਹਨਾਂ ਦੇ ਜਿਹੜੇ ਇੱਥੇ ਨਿਊਕੌਨਸ ਜਿਹਨਾਂ ਨੂੰ ਆਖ ਦਿੰਦੇ ਆ, ਵਾਰਮੋਂਗਰਸ ਜਿਹਨਾਂ ਨੂੰ ਆਖ ਦਿੰਦੇ ਆ, ਉਹਨਾਂ ਨੇ ਗੱਲ ਨੂੰ ਬੜੇ ਤਰੀਕੇ ਦੇ ਨਾਲ ਬਦਲਿਆ। ਉਹਨਾਂ ਨੇ ਕਿਹਾ ਵੀ ਯੂਰੇਨੀਅਮ ਐਨਰਿਚਮੈਂਟ ਕਰਨੀ ਸ਼ੁਰੂ ਕਰ ਰਹੇ ਆ, ਜੋ ਕਿ ਇਵੈਂਚੁਅਲੀ ਨਿਊਕਲੀਅਰ ਹਮਲਾ ਜਾਂ ਨਿਊਕਲੀਅਰ ਹਥਿਆਰ ਜਿਹੜਾ ਉਹ ਬਣਾਉਣ ਦੇ ਵਿੱਚ ਹੋ ਸਕਦੇ ਆ। ਸੋ ਇਸ ਲਈ ਜਿਹੜੀ ਨਿਊਕਲੀਅਰ ਐਨਰਿਚਮੈਂਟ ਆਪਾਂ ਇਹਨਾਂ ਨੂੰ ਕਰਨ ਨਹੀਂ ਦੇਣੀ। ਸੋ ਉਸ ਚੱਕਰ ਦੇ ਵਿੱਚ ਉਹ ਗੱਲਾਂ ਕਹਿ ਕੇ ਜਿਹੜਾ ਆ ਉਹ ਈਰਾਨ ਦੇ ਉੱਤੇ ਜਿਹੜਾ ਉਹ ਹਮਲਾ ਕਰ ਬੈਠੇ ਆ ਤੇ ਕੰਮ ਜਿਹੜਾ ਉਹ ਖਾਸਾ ਔਖਾ ਇਹਨਾਂ ਦੇ ਲਈ ਜਿਹੜਾ ਉਹ ਬਣਿਆ ਪਿਆ ਆ। ਸੋ ਨੇਵਲ ਬਲੌਕੇਡ ਨੂੰ ਕਿੱਦਾਂ ਹਟਾਉਣਾ ਆ, ਤੇਲ ਨੂੰ ਉੱਥੋਂ ਮੁੜ ਦੁਬਾਰਾ ਕਿੱਦਾਂ ਬਹਾਲ ਕਰਾਉਣਾ ਆ, ਇਸ ਨੂੰ ਲੈ ਕੇ ਕਾਫੀ ਜ਼ਿਆਦਾ ਡਿਸਕਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਆ। 2500 ਮਰੀਨਸ ਦੀ ਜਿਹੜੀ ਫੋਰਸ ਆ ਹਰਜੋਤ ਸਿੰਘ ਜੀ, ਉਹ ਕਹਿੰਦੇ ਵੀ ਮੰਨਿਆ ਜਾ ਰਿਹਾ ਵੀ ਉਸ ਇਲਾਕੇ ਦੇ ਵਿੱਚ ਆਲਰੇਡੀ ਘੱਲਣ ਦੀ ਜਿਹੜੀ ਡਿਪਲੋਏ ਕਰਨ ਦੇ ਵੱਲ ਨੂੰ ਜਿਹੜੀ ਉਹ ਕਾਰਵਾਈ ਸ਼ੁਰੂ ਜਿਹੜੀ ਉਹ ਹੋ ਚੁੱਕੀ ਆ। ਸੋ ਲੱਗ ਇਹੀ ਰਿਹਾ ਹੈ ਵੀ ਅਮਰੀਕਾ ਜਲਦ ਹੀ ਬੂਟਸ ਔਨ ਗਰਾਊਂਡਸ ਉੱਥੇ ਹੋ ਸਕਦਾ ਹੈਗਾ ਆ, ਕਿਉਂਕਿ ਹੁਣ ਇੰਨਾ ਕੁ ਜ਼ਿਆਦਾ ਅੱਗੇ ਵੱਧ ਚੁੱਕਿਆ ਵੀ ਪਿੱਛੇ ਹਟਿਆ ਵੀ ਮੁਸ਼ਕਿਲ ਆ ਤੇ ਗਾਂਹ ਵਧਿਆਂ ਵੀ ਜਿਹੜੀ ਉਹ ਮੁਸ਼ਕਿਲ ਇਸ ਟਾਈਮ ਬਣੀ ਪਈ ਆ। ਸੋ ਦੇਖੋ ਅੱਗੇ ਕੀ ਬਣਦਾ, ਪਰ ਲੱਗਦਾ ਨਹੀਂ ਵੀ ਜਲਦੀ ਕਿਤੇ ਇਸ ਕਹਿ ਲਓ ਵੀ ਸਮੱਸਿਆ ਦਾ ਜਿਹੜਾ ਹੱਲ ਆ ਉਹ ਹੋਣ ਵਾਲਾ ਹੈਗਾ।